ਵਾਲੇਕੁਮ, ਸਤਿ ਸ਼੍ਰੀ ਅਕਾਲ। ਮੈਂ ਨਾਸਰ ਢਿੱਲੋਂ। ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ। ਕੋਸ਼ਿਸ਼ ਕਰਦੇ ਰਹੀਦਾ ਜਿਹੜੇ ਲੋਕ ਬਾਰਡਰ ਤੋਂ ਪਾਰ ਨੇ, ਉਧਰ ਨੇ, ਇੱਧਰ ਨੇ, ਪਾਕਿਸਤਾਨ ਪੰਜਾਬ ਜਾਂ ਇੰਡੀਆ ਪੰਜਾਬ ਦੇ ਵਿੱਚ ਓਵਰਆਲ ਜਿੱਥੇ ਵੀ ਵਸਦੇ ਨੇ, ਪਹਿਲੋਂ ਤੋਂ ਜਿਹੜੇ ਉਹਨਾਂ ਦੇ ਪਾਰਟੀਸ਼ਨ ਤੋਂ ਪਹਿਲੋਂ ਤੋਂ ਜਿਹੜੀਆਂ ਉਹਨਾਂ ਦੀਆਂ ਟੁੱਟੀਆਂ ਤੰਗਾਂ ਜਾਂ ਉਹ ਤਾਂਘਾਂ ਨੇ ਜਾਂ ਉਹ ਲੋਕ ਜਿਨ੍ਹਾਂ ਨੂੰ ਮਿਲਣਾ ਚਾਹੁੰਦੇ ਉਹਨਾਂ ਨੂੰ ਰੀਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਰਹੀਦਾ। ਸੋ ਅੱਜ ਸਾਡੇ ਨਾਲ ਬਜ਼ੁਰਗ ਨੇ ਆਏ ਕਿਉਂਕਿ ਗੁਰਪੁਰਬ ਦੀਆਂ ਸੈਲੀਬ੍ਰੇਸ਼ਨਸ ਚੱਲ ਰਹੀਆਂ ਨੇ। ਨਨਕਾਣਾ ਸਾਹਿਬ ਸੰਗਤਾਂ ਆਈਆਂ ਹੋਈਆਂ ਨੇ ਇੱਥੇ, ਅਤੇ ਇਹਨਾਂ ਦੀ ਵੀ ਕੁਛ ਇਸ ਤਰ੍ਹਾਂ ਦੀ ਕਹਾਣੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹ ਕਿਹਨੂੰ ਮਿਲਣਾ ਚਾਹੁੰਦੇ ਨੇ, ਕਿਹਨੂੰ ਲੱਭਦੇ ਨੇ, ਅਤੇ ਆਪਾਂ ਲੱਭ ਪਾਵਾਂਗੇ ਨਹੀਂ ਉਹਨਾਂ ਨੂੰ। ਇਹ ਵੀ ਤੁਸੀਂ ਆਉਣ ਵਾਲੇ ਵੀਡੀਓ 'ਚ ਵੇਖੋਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੋੜ੍ਹਾ ਜਿਹਾ ਬੋਲਣੇ ਉੱਚਾ ਪੈਣਾ ਤੁਹਾਨੂੰ। ਅੱਛਾ ਜੀ। ਇਹ ਨਾਂ ਕੀ ਤੁਹਾਡਾ? ਮੇਰਾ ਨਾਮ ਜਰਨੈਲ ਸਿੰਘ ਹੈ ਜੀ। ਜਰਨੈਲ ਜੀ, ਕਿਹੜਾ ਸ਼ਹਿਰ, ਪਿੰਡ? ਪਿੰਡ ਉਧਰ ਦਾ, ਇੱਧਰ ਦਾ ਦੋਵੇਂ ਦੱਸੋਗੇ? ਉਧਰ ਦਾ ਅਸੀਂ ਜ਼ਿਲ੍ਹਾ ਮੁਕਤਸਰ ਦੇ ਵਿੱਚ ਰਹਿਣ ਵਾਲੇ ਹਾਂ। ਪਿੰਡ ਮੋਲਾ। 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 ਇੱਥੇ ਅਸੀਂ ਆਪਣੇ ਜੜ੍ਹਾਂ ਵਾਲੇ ਤੋਂ ਨਾਲ ਹੀ ਆਪਣੇ ਪਿੰਡ ਸੀ ਸਾਡਾ 240 ਚੱਕ। 240 ਚੱਕ। ਇੱਥੋਂ ਪਾਰਟੀਸ਼ਨ ਦੇ ਵੇਲੇ ਅਸੀਂ ਉੱਠ ਕੇ ਤੇ ਚਲੇ ਗਏ ਉਧਰ। ਉਦੋਂ ਤੁਸੀਂ ਹੈ ਸੋ ਪਾਰਟੀਸ਼ਨ? ਮੈਂ ਨਹੀਂ 7 ਸਾਲ ਦਾ ਸਾਂ। ਅੱਛਾ। ਉਦੋਂ ਮੇਰੀ ਉਮਰ 7 ਸਾਲ ਦੀ ਸੀ। ਤੇ ਰੰਗ ਤੇ ਹਲੇ ਵੀ ਤੁਹਾਡਾ ਭਖਦਾ ਪੂਰਾ, ਮੁੰਡਿਆਂ ਤੋਂ ਵੀ ਮੇਰੇ ਨਾਲ ਬਹੁਤਾ। ਸਿਹਤ ਚੰਗੀ ਹੈ? ਬੜੀ ਵਧੀਆ ਜੀ, ਗੁਰੂ ਦੀ ਕਿਰਪਾ ਜੀ। ਹਾਂਜੀ ਹਾਂਜੀ ਹਾਂਜੀ, ਰੱਬ ਦੀ ਰਹਿਮਤ ਹੈ ਤੁਹਾਡੇ ਤੇ। ਮੈਂ ਆਪਣੇ ਨਾ ਘਰ-ਬਾਰ ਦੀ, ਆਪਣੇ ਖੇਤ ਦੀ ਮੈਨੂੰ ਪੂਰੀ ਸੰਭਾਲਿਆ। ਮੈਨੂੰ ਹੋਰ ਜੇ ਕੋਈ ਪਿੰਡ ਛੱਡ ਜਾਵੇ ਨਾ ਤੇ ਮੈਂ ਆਪ ਦਾ ਘਰ ਲੱਭ ਸਕਦਾ, ਇੰਨੀ ਮੈਨੂੰ ਸੈਂਸ। ਅੱਛਾ ਅੱਛਾ, ਇੰਨਾ ਯਾਦ ਹੈ। ਇੰਨਾ ਯਾਦਦਾਸ਼ਤ ਮੇਰੀ ਹੈ। ਅੱਛਾ, ਕੋਸ਼ਿਸ਼ ਕਰਾਂਗੇ ਵੀ ਇਜਾਜ਼ਤ ਲੈ ਕੇ, ਅਗਰ ਅਥਾਰਟੀ ਇਜਾਜ਼ਤ ਦੇਵੇ ਤੇ ਤੁਹਾਨੂੰ ਲੈ ਕੇ ਜਾਈਏ ਪਿੰਡ। ਅਗਰ ਇੱਥੇ ਵੀ ਤੁਹਾਨੂੰ ਦੱਸਿਆ ਤੁਸੀਂ ਕੋਈ ਮਿਲਣ ਵੀ ਆ ਰਿਹਾ? ਅਜੇ ਸਾਡਾ ਆਪਣੇ ਸਰਪੰਚ 240 ਚੱਕ ਦਾ ਅਨੀਮ ਸਰਪੰਚ ਨਈਮ ਅਨਾਇਮ, ਹਾਂਜੀ, ਉਹ ਇੱਥੇ ਆ ਰਿਹਾ ਮਿਲਣ ਵਾਸਤੇ ਮੈਨੂੰ। ਤੇ ਜੇ ਕੋਈ ਪਰਮਿਸ਼ਨ ਮਿਲਦੀ ਆ ਪੁਲਿਸ ਵੱਲੋਂ ਜਾਂ ਇਹਨਾਂ ਵੱਲੋਂ, ਕਮੇਟੀ ਵੱਲੋਂ, ਤੇ ਮੈਂ ਜ਼ਰੂਰ ਜਾਣਾ ਚਾਹੁੰਦਾ। ਅੱਛਾ, ਉਹਨਾਂ ਦਾ ਕਿਵੇਂ ਰਾਬਤਾ ਸੀ? ਉਹਨਾਂ ਦਾ ਰਾਬਤਾ ਜੀ, ਇੱਕ ਮੇਰਾ ਰਿਸ਼ਤੇਦਾਰ ਆ ਗੰਗਾ ਨਗਰ ਤੋਂ, ਪ੍ਰੋਫੈਸਰ ਇਕਬਾਲ ਸਿੰਘ। ਹਾਂਜੀ। ਉਹਨਾਂ ਨੇ ਇੰਟਰਵਿਊ ਪਾਈ ਸੀ, ਕਿਸੇ ਨੇ ਇੰਟਰਵਿਊ ਲਈ ਸੀ, ਤੇ ਉਹਨਾਂ ਨੇ ਸਾਰਾ ਹਾਲ ਬਿਆਨ ਕੀਤਾ ਸੀ ਇੱਥੋਂ ਪਾਕਿਸਤਾਨ ਤੋਂ ਲੈ ਕੇ ਤੇ ਇੰਡੀਆ ਜਾਣ ਦਾ। ਹਾਂਜੀ। ਤੇ ਉਹ ਨਾਇਮ ਸਾਹਿਬ ਕੋਲ ਨਾ, ਸਰਪੰਚ ਕੋਲ ਵਾਇਰਲ ਹੋ ਗਈ ਉਹ ਵੀਡੀਓ ਪਹੁੰਚੀ ਹੈ ਲੋਕ। ਹਾਂਜੀ। ਉਹਨੂੰ ਉਹਨਾਂ ਦੇ ਵੱਲੋਂ ਨਾ ਸਰਪੰਚ ਨਾਲ ਆਪਣਾ ਰਾਬਤਾ ਕਰਕੇ ਨਾ ਇਕਬਾਲ ਸਿੰਘ ਨਾਲ, ਤੇ ਉਹਨੂੰ ਫੋਨ ਹਾਸਲ ਕਰ ਲਿਆ, ਉਹਦਾ ਨੰਬਰ। ਉਹਦੇ ਤੋਂ ਮੈਂ, ਉਹਦਾ ਮੇਰਾ ਰਿਸ਼ਤੇਦਾਰ ਆ ਇਕਬਾਲ ਸਿੰਘ ਗੰਗਾ ਨਗਰ ਵਾਲਾ, ਤੇ ਮੈਂ ਉਹਦੇ ਤੋਂ ਨੰਬਰ ਲੈ ਕੇ ਤੇ ਸਰਪੰਚ ਸਾਹਿਬ ਨਾਲ ਗੱਲ ਕੀਤੀ। ਤੇ ਹੁਣ ਆਪਣੇ 5ਵੇਂ-7ਵੇਂ ਦਿਨ ਮੇਰਾ ਪੁੱਤਰ, ਭਰਾ ਦਾ ਪੁੱਤਰਾ, ਉਹ ਤੁਹਾਡੇ ਵਾਂਗੂ ਬਹੁਤ ਜਵਾਨ, ਉਹਦੇ ਨਾਲ ਉਹਦੀ ਗੱਲਬਾਤ ਚੱਲਦੀ ਰਹਿੰਦੀ ਆ। ਮੈਂ ਵੀ 2-3 ਵਾਰੀ ਉਹਦੇ ਨਾਲ ਗੱਲ ਕੀਤੀ ਆ ਸਰਪੰਚ ਨਾਲ, ਪਰ ਮੈਂ ਸ਼ਕਲ ਤੋਂ ਵਾਕਫ ਨਹੀਂ ਉਹਨਾਂ ਦਾ। ਅੱਛਾ ਅੱਛਾ। ਹਾਂਜੀ। ਤੇ ਉਹ ਤਾਂ ਮੈਂ ਪਛਾਣ ਵੀ ਨਹੀਂ ਸਕਦਾ ਜਦੋਂ ਤੇ ਪੁੱਛਣਾ ਕੀ ਉਹਨਾਂ ਨੂੰ? ਨਿਸ਼ਾਨੀਆਂ ਪਿੰਡ ਦੀਆਂ ਪੁੱਛਣੀਆਂ? ਪਿੰਡ ਦੀਆਂ ਨਿਸ਼ਾਨੀਆਂ ਪੁੱਛਦਾ। ਉਹ ਮੈਨੂੰ ਇਹ ਦੱਸਦਾ ਵੀ ਤੁਹਾਡੇ ਘਰ ਨਾ, ਸਾਡਾ ਘਰ ਨਾ ਪਿੰਡ ਦੇ ਇਲਾਕੇ ਵਿੱਚੋਂ ਬਹੁਤ ਟੌਪ ਦਾ ਸੀ। ਸਾਡੇ ਕਹਿੰਦੇ ਘੋਂਦੇ ਸਰਦਾਰ ਸਾਹਿਬ ਸੀ ਉੱਥੇ, ਬੜੀ ਖੁੱਲੀ ਜ਼ਮੀਨ ਸੀ। ਤੇ ਤੁਹਾਨੂੰ ਕੀ ਨਿਸ਼ਾਨੀਆਂ ਯਾਦ ਨੇ? ਮੈਨੂੰ ਘਰ ਦੀਆਂ, ਇੱਕ ਤਾਂ ਮੈਨੂੰ ਨਿਸ਼ਾਨੀ ਯਾਦ ਆ, ਗੁਰਦੁਆਰੇ ਸਾਹਮਣੇ ਇੱਕ ਸ਼ਰੀ ਹੁੰਦਾ ਸੀ, ਪਿੰਡ ਦੇ ਵਿਚਕਾਰ ਰਸਤੇ ਦੇ ਵਿੱਚ 4 ਗਲੀਆਂ 4 ਪੈਂਦੀਆਂ ਸੀ ਉਹਨੂੰ, ਉੱਥੇ ਖੂਹ ਹੁੰਦਾ ਸੀ। ਖੂਹ ਦੇ ਨਾਲ ਹੀ ਸਾਡਾ ਘਰ ਸੀ। ਖੂਹ ਵਾਲਾ ਚੌਂਕ ਜਿਹੜਾ ਪਿੰਡਾਂ 'ਚ ਵੱਜਦਾ? ਹਾਂਜੀ। ਦੱਖਣ ਦੇ ਵੱਲੇ ਨਾਲ ਹੀ ਦਰਵਾਜ਼ਾ ਸੀ ਮੇਰੇ ਸਾਡੇ ਘਰ ਦਾ, ਤੇ ਇੱਧਰ ਸਾਡੇ ਤਾਏ ਦਾ ਸੀ। ਮੈਨੂੰ ਪਛਾਣ ਆ, ਮੈਨੂੰ ਆਪਦੇ ਜ਼ਮੀਨ ਦੀ ਵੀ ਪਛਾਣ ਆ। ਮੈਂ ਮਦਰਸੇ ਜਿਹੜੇ ਜਾਂਦਾ ਰਿਹਾ ਪੜ੍ਹਨ ਵਾਸਤੇ, ਮੈਂ ਥੋੜ੍ਹਾ ਬਹੁਤਾ ਉਹਨਾਂ ਦੇ ਦਿਨਾਂ ਦੇ ਵਿੱਚ ਪੜ੍ਹਦਾ ਹੁੰਦਾ ਸੀ, ਤੇ ਮੈਨੂੰ ਉਹਦਾ ਵੀ ਪਤਾ। ਅੱਛਾ ਅੱਛਾ। ਅੱਛਾ, ਹੋਰ ਕੋਈ ਨਾਂ ਨੂੰ ਯਾਦ ਹੈ ਉੱਥੇ ਪਿੰਡ ਵੀ ਕਿਹੜੇ ਕਿਹੜੇ ਲੋਕ ਸੀ ਉਦੋਂ ਜਿਹੜੇ ਕੋਈ ਮੁਸਲਮਾਨਾਂ ਦਾ ਘਰ ਸੀ? ਮੁਸਲਮਾਨ ਉੱਥੇ ਨਾ ਜਿਹੜੀ ਆਪਣੇ ਜੀ ਸ਼ਡਿਊਲ ਕਾਸਟ ਹੀ ਰਹਿੰਦੇ ਸੀ ਸਾਰੇ, ਵੀ ਕਸਬੇਦਾਰ ਜਿਹੜੇ ਹੁੰਦੇ ਪਿੰਡਾਂ 'ਚ। ਹਾਂਜੀ। ਤੇ ਉਹ ਹੀ ਸੀ, ਇੱਕ ਫੱਲਾ ਸੀ, ਇੱਕ ਮੱਤੀ ਸੀ, ਇੱਕ ਸੋਨੀ ਸੀ। ਇਸ ਤਰ੍ਹਾਂ ਦੇ 5-6 ਨਾਮ ਮੇਰੇ ਕੋਲ ਲਿਖੇ ਸੀ, ਮੇਰੇ ਵੱਡਾ ਭਰਾ ਮੈਨੂੰ ਦੱਸ ਗਿਆ ਸੀ। ਤੇ ਮੈਂ ਉਹ ਕਾਗਜ਼ ਘਰ ਛੱਡ ਆਇਆ ਮੈਨੂੰ। ਅੱਛਾ, ਕਿੰਨਾ ਕੁ ਲੱਗਦਾ ਵੀ ਤੁਹਾਡੇ ਤੇ ਤੁਹਾਡੀ ਉਮਰ ਦੇ, ਜਿਨ੍ਹਾਂ ਦੀ ਉਮਰ 7 ਸਾਲ 10 ਸਾਲ 15 ਸਾਲ, ਬਜ਼ੁਰਗ ਕਾਫੀ ਹੈਗੇ ਨੇ ਉੱਧਰ ਵੀ ਇੱਧਰ ਵੀ ਹੈ ਨੇ, ਹਾਂਜੀ, ਇਹ ਦੋਵਾਂ ਪਾਸੇ ਵਾਲੇ ਇੰਟਰਵਿਊਜ਼ ਕਰਦੇ ਹਾਂ ਅਸੀਂ, ਤੇ
ਉਹ ਬੜੀ ਉਹਨਾਂ ਦੀ ਚਾਹਤ ਪਿਆਰ ਆਪਣੇ ਪਿੰਡਾਂ ਦੇ ਮੇਰਾ ਨਾਲ। ਤਾਂ ਜੀ ਰੋਂ ਰਾਉਂ ਚਾਹੁੰਦਾ ਵੀ ਮੈਂ ਆਪਦੇ ਪਿੰਡ ਜਾਵਾਂ ਤੇ ਪਿੰਡ ਦਾ ਨਕਸ਼ਾ ਵੇਖਾਂ, ਪਿੰਡ ਦਾ ਆਪਣੇ ਘਰ ਪਛਾਣਾ। ਬਹੁਤ ਜੀ ਕਰਦਾ ਜਾਣ ਨੂੰ, ਪਰ ਮਜਬੂਰੀ ਆ। ਅਸੀਂ ਕਹਿੰਦੇ ਹੁੰਦੇ ਆ ਗਵਰਨਮੈਂਟ ਦੋਵਾਂ ਪਾਸੇ ਵਾਲਿਆਂ ਨੂੰ ਵੀ ਚਲੋ ਯਾਰ ਇੰਨੀ ਕੁ ਖੋਲ੍ਹ ਤੇ ਦੇ ਦਿਓ, ਪਰ ਉਹ ਪਿੱਛੇ ਜੇ ਇੱਕ ਮੈਂ ਸਟੋਰੀ ਵੀ ਅਪਲੋਡ ਕੀਤੀ ਸੀ, ਜਗਜੀਤ ਹੋਣਾ ਵੇਖੀ ਹੋਣੀ, ਉਹ ਪ੍ਰੀਤਮ ਖਾਨ ਵਾਲੀ ਨਾ। ਹਾਂਜੀ ਤੇ ਉਹ ਵਿਚਾਰਾ ਪਹਿਲੋਂ ਵਿਛੜਿਆ ਸੀ, 75 ਸਾਲ ਹੋ ਗਏ ਸੀ। ਪਿਛਲੇ ਸਾਲ ਉਹਨਾਂ ਦਾ ਰਾਬਤਾ ਕਰਵਾਇਆ ਉਹਨਾਂ ਦੇ ਫੈਮਿਲੀ ਨਾਲ, ਹਾਂਜੀ। ਤੇ ਤੁਹਾਡੇ ਜਥੇ ਦੇ ਨਾਲ ਉਹਨੇ ਆਉਣਾ ਸੀ ਤੇ 3 ਤਰੀਕ ਵਾਲੇ ਦਿਨ ਉਹਦੀ ਮੌਤ ਹੋ ਗਈ। ਅੱਛਾ 75 ਸਾਲਾਂ ਦੀ ਉਹ ਜਿਹੜੀ ਉਹ ਦੁੱਖ ਤਕਲੀਫ ਉਹਨੇ ਝੱਲਿਆ, ਹੁਣ ਉਹਨੂੰ ਉਹ ਤੇ ਪੂਰ ਪੈਣ ਦਾ ਟਾਈਮ ਸੀ ਤੇ ਉਹ ਦੁਨੀਆ ਤੋਂ ਤੁਰ ਗਿਆ। ਸੋ ਇਧਰਲੇ ਸੀ ਉਧਰ ਜਾਣਾ ਚਾਹੁੰਦੇ ਸੀ, ਉਹ ਅੰਬੈਸੀ ਨੂੰ ਰਿਕੁਐਸਟ ਕੀਤੀ, ਅੰਬੈਸੀਆਂ ਨੇ ਉਹ ਮਰੇ ਤੇ ਵੀ ਨਹੀਂ ਉਹਨੂੰ ਮਿਲਣ ਦਿੱਤਾ ਸਾਡੀਆਂ ਗਵਰਨਮੈਂਟਾਂ ਨੇ। ਸੋ ਇਹ ਥੋੜੀ ਜਿਹੀ ਸਾਡੀ ਤਰਾਸਦੀ ਹੈ, ਥੋੜਾ ਜਿਹਾ ਸਾਡਾ ਜੇ ਆਪਾਂ ਕਹੀਏ ਇਹ ਦੋਵਾਂ ਪਾਸੇ ਦਾ ਥੋੜਾ ਜਿਹਾ ਅਸੀਂ ਤਾਂ ਨੈਗਲੀਜੈਂਸ ਸੀ। ਬਹੁਤ ਸਾਲ ਸਾਡਾ ਜੀ ਨਹੀਂ ਲੱਗਾ, ਬੜੇ ਸਾਲ 20-25 ਸਾਲ ਅਸੀਂ ਉਹ ਸਾਂਘਦੇ ਰਹੇ ਆ ਵੀ ਕਿਤੇ ਹੁਣ ਵੀ ਮੁੜ ਜਾਈਏ, ਹੁਣ ਵੀ ਮੁੜ ਜਾਈਏ, ਪਰ ਸਰਕਾਰਾਂ ਨਹੀਂ ਚਾਹੁੰਦੀਆਂ। ਚਲੋ ਜੀ, ਸਰਪੰਚ ਸਾਹਿਬ ਨੂੰ ਮਿਲਦੇ ਆ ਤੇ ਕੋਸ਼ਿਸ਼ ਕਰਦੇ ਆ ਅਥਾਰਟੀ ਕੋਲ ਇਜਾਜ਼ਤ ਲੈ ਕੇ ਜੇ ਤੁਹਾਡੇ ਪਿੰਡ ਤੱਕ ਆਪਾਂ ਤੁਹਾਨੂੰ ਲੈ ਕੇ ਜਾ ਸਕੀਏ। ਮੇਰੀ ਉਮਰ ਇਸ ਵੇਲੇ 82 ਸਾਲ ਦੀ ਆ, ਉਦੋਂ ਮੈਂ 7 ਸਾਲ ਦਾ, 40 ਸਾਲ ਸਨ ਆਪਣੇ ਜਨਮ ਹੈ ਮੇਰਾ। ਡੇਟ ਆਫ ਬਰਥ 3/10/40। ਅੱਛਾ ਚਲੋ ਜੀ, ਕੋਸ਼ਿਸ਼ ਕਰਦੇ ਆ ਪੂਰੀ। ਹਾਂਜੀ ਨਹੀਂ, ਉੱਥੇ ਭਿੱਖੀ ਵਿੰਡੀਏ ਵੱਜਦੇ ਹੋਏ ਸੀ। ਅੱਛਾ ਵੀ ਜੋ ਉਦੋਂ ਬਾਹਰ ਚ ਉੱਠ ਕੇ ਆਏ ਸੀ ਨਾ। ਹਾਂ ਚਲੋ ਬਜ਼ੁਰਗੋ, ਕੋਸ਼ਿਸ਼ ਕਰਾਂਗੇ ਹੋਪਫੁਲੀ ਵੀ ਇਹਨਾਂ ਬਜ਼ੁਰਗਾਂ ਨੂੰ ਉੱਥੇ ਤੱਕ ਲੈ ਕੇ ਜਾਣ ਦੀ ਸੋ ਕੋਸ਼ਿਸ਼ ਕਰਦੇ ਕਰਦੇ ਰਵਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਲਓ। ਜੇ ਇਹਨਾਂ ਨੂੰ ਪਿੰਡ ਲੈ ਕੇ ਗਏ ਤੇ ਉਹ ਵੀਡੀਓ ਵੀ ਪੰਜਾਬੀ ਲਹਿਰ ਚੈਨਲ ਤੇ ਤੁਸੀਂ ਦੇਖ ਸਕੋਗੇ। ਜੁੜੇ ਰਹਿਣਾ ਨਾਲ। ਰੱਬ ਰੱਖ। ਧੰਨਵਾਦ।